ਉਹਨਾਂ ਨਾਂ ਇੱਕ ਜਗੀਰੂ ਸੀ, ਇੱਕ ਦਾ ਨਾਂ ਸ਼ਿੰਗਾਰੂ ਸੀ, ਹਾਂਜੀ ਇੱਕ ਭਾਗ ਸਿੰਘ ਸੀ, ਹਾਂਜੀ ਇੱਕ ਰਲਾ ਸਿੰਘ ਸੀ ਜਿੰਦੀ 5 ਮਰਬੇ ਜ਼ਮੀਨ ਸੀ। ਅੱਛਾ ਇਹਨਾਂ ਦੀ ਉਸ ਪਾਸੇ ਸੀ, ਅਸੀਂ ਕਰਾਲੀ ਵਾਲੇ ਰੰਦ ਸੀ, ਕਰਾਲੀ ਦੇ 4 ਮੀਲ ਤੋਂ ਅੱਛਾ ਉੱਥੇ ਜੋ ਤੋੜ ਜਾਂਦੀ ਸੀ। ਹੂੰ ਤੇ ਜਗਤ ਸਿੰਘ ਸੀ, ਉਹਦੀ ਆ 4 ਮਰਬੇ ਜ਼ਮੀਨ ਸੀ ਨਾਗ ਗੋਲੇ ਦੇ। ਅੱਛਾ ਤੇ ਇੱਕ ਸੀਤਾ ਸਿੰਘ, ਹੂੰ ਖੁਸ਼ਹਾਲ ਸਿੰਘ, ਅੱਛਾ ਨਿਹਾਲ ਸਿੰਘ ਹੂੰ ਤੇ ਇਹ ਵਰਿਆਮ ਸਿੰਘ ਗੱਪੀ। ਅੱਛਾ ਅੱਛਾ ਇਹਨਾਂ ਨਾਲ ਇਹਨਾਂ ਦੀ ਗੱਲਬਾਤ ਸਾਡੇ ਵਡੇਰਿਆਂ ਨਾਲ ਹੀ ਸੀ। ਸਹੀ ਤੇ ਸਾਨੇ 6 ਲੈ ਲਏ ਤੇ ਉਹਨਾਂ ਕੇ ਠੀਕ ਹੈ। ਰਾਤੀ ਉਹਨਾਂ ਦੀ ਬਲਾਦੀ ਸਰਕੀਆਂ ਆ ਗਈ ਤੇ ਤੂੰ ਰਾਨਾ ਜਿਹੜੇ ਇਲਾਕੇ ਹੂੰ ਉਹ ਵਿੱਚ ਸੁਣਨਾ ਆਇਆ, ਉਹਨਾਂ ਦਾ ਬਸੇਰ ਸੀ। ਅੱਛਾ ਉਹ ਤਾਂ ਸਾਈਆਂ ਲੁਕੀ, ਹੂੰ ਉਹ ਲੁੱਕ ਪਏ। ਗੱਪੀ ਤੇ ਵਰਿਆਮ ਅੰਦਰ ਵੜ ਗਏ, ਆ ਸਾਈਆਂ ਦੇ ਨਾਲ ਨਾਲ ਅੱਛਾ ਪਰ ਸੋੜਨੇ ਵੇਲੇ ਹੂੰ ਉਹ ਜਿਸਲੇ ਸੋਟੇ ਮਾਰਦੇ ਰਹੇ ਤੇ ਜਿਹੜਾ ਗੱਪੀ ਸੀ ਨਾ, ਹਾਂਜੀ ਉਹ ਸੋਟੇ ਮਾਰਦਾ ਰਿਹਾ। ਵਰਿਆਮ ਸਿੰਘ ਉੱਤੇ ਸੀ ਤੇ ਸਾਈ ਥੱਲੇ ਸੀ, ਅੱਛਾ ਉਹਦੇ ਨਾਲ ਫਸ ਗਿਆ ਸੀ। ਅੱਛਾ ਅੱਛਾ ਉਹਦਾ ਕਿਹਾ ਮੈਨੂੰ ਨਾ ਮਾਰ ਧਰਮ ਨਾ ਮੈਨੂੰ ਤੇ ਸੋਟੇ ਮਾਰ ਕੇ ਫਨਾ ਕੀਤੀ। ਲੰਬਰਦਾਰਾਂ ਦਾ ਨਾਂ ਸੀ, ਇੱਕ ਦਾ ਨਾਂ ਸੀ ਰਲਾ ਸਿੰਘ, ਹਾਂਜੀ ਇੱਕ ਦਾ ਨਾਂ ਸੀ ਜਗਤ ਸਿੰਘ, ਅੱਛਾ ਹੂੰ, ਸਹੀ ਹੋ ਗਿਆ। ਇੱਕ ਦਾ ਨਾਂ ਸੀ ਬਾਬਾ ਕਸੀਟਾ। ਅੱਛਾ ਬਾਬਾ ਕਸੀਟਾ ਕੀ ਨਾਂ ਸੀ ਉਹਨਾਂ ਦੇ ਜਿਹੜੇ ਤੁਹਾਡੇ ਨਾਲ ਮੱਝਾਂ ਉਹਦੇ ਮੁੱਝਾਂ ਨਾਂ ਚਾਰਦੇ? ਇੱਕ ਦਾ ਨਾਂ ਅਮਰਦਾਸ ਸੀ, ਅਮਰਦਾਸ ਅਮਰਦਾਸ ਇਹ ਸਿੱਖ ਸੀ ਕਿ ਹਿੰਦੂ ਸੀ? ਸਿੱਖ ਸੀ। ਅੱਛਾ ਇੱਕ ਦੇ ਨਾਂ ਜੰਗੀਰੂ ਸੀ, ਅੱਛਾ ਸ਼ਿੰਗਾਰੂ, ਅੱਛਾ ਹਜ਼ਾਰੂ ਸਹੀ ਤੇ ਉਸ ਜੋ ਖੁੱਲੀ ਸੀ ਮਾਲ ਚਾਰਦੇ ਸਨ। ਅੱਛਾ ਇਹ ਜੀ ਪਿੰਡ ਅਜਨੇਵਾਲਾ, ਇਹ ਵੀ ਪੁਰਾਣਾ ਸਿੱਖਾਂ ਦਾ ਪਿੰਡ ਸੀ। ਹਾਫਜ਼ਾਬਾਦ ਰੋਡ ਦੇ ਉੱਤੇ ਪਿੰਡ ਹੈ ਜੀ ਅਜਨੇਵਾਲਾ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड अजनेवाले पहुंची है। अज इत्थे सानू एक बजुर्ग मिले ने जिन्होंने अजनेवाले की सारी तारीख के बारे पता है, तो इन्हों को पुछांगे इत्थे किहड़े किहड़े सिख ते हिंदू ते मुसलमान आबाद सी 47 तो पहले, तो जदों उजाड़े पे वो किदां इत्थों लोग गए
ਤੇ ਕੀ ਕੁਝ ਹੋਇਆ, ਆਓ ਗੱਲਬਾਤ ਸਾਂਝੀ ਕਰਦੇ ਹਾਂ ਇਹਨਾਂ ਬਜ਼ੁਰਗਾਂ ਦੇ ਨਾਲ। ਅਸਲਾਮ ਵਾਲੇਕੁਮ ਬਜ਼ੁਰਗੋ, ਕੀ ਹਾਲ ਚਾਲ? ਠੀਕ ਠਾਕ ਹੋ ਬਜ਼ੁਰਗੋ? ਕੀ ਨਾਮ ਹੈ ਆਪਣਾ? ਮੁਹੰਮਦ ਨਹੀਂ ਮੁਹੰਮਦ ਹਨੀਫ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਖਾਨ ਮੁਹੰਮਦ ਖਾਨ ਮੁਹੰਮਦ। ਤੇ ਦਾਦਾ ਜੀ ਦਾ? ਮੌਲਾ ਦਾ ਮੌਲਾਦਾਦ। ਕਿਹੜੀ ਬਰਾਦਰੀ ਆਪਣੀ? ਗੋਂਦਲ ਗੋਂਦਲ ਜੱਟ। ਜੱਟ। ਸਹੀ ਹੋ ਗਿਆ ਬਜ਼ੁਰਗੋ। ਇਸ ਪਿੰਡ ਜਿੱਥੇ ਅਸੀਂ ਬੈਠੇ ਦਾ ਪੂਰਾ ਨਾਮ ਕੀ ਹੈ? ਇਹਦਾ ਨਾਮ ਅਜਨਿਆਵਾਲਾ। ਅਜਨਿਆਵਾਲਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਲੱਗਦੇ ਨੇ ਕੀਲੇ, ਹਾਂਜੀ, ਛਟਮ, ਹਾਂਜੀ, ਟੁੰਡੇ, ਹਾਂਜੀ। ਤੇ ਵੰਦ। ਸਹੀ ਹੋ ਗਿਆ, ਨਿੱਠਰ ਕੇ। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਹੈ? ਇਹਦੀ ਤਹਿਸੀਲ ਜਿਹੜੀ ਹੈ ਨਾ, ਹਾਂਜੀ, ਸ਼ੇਖਪੁਰਾ। ਤੇ ਜ਼ਿਲ੍ਹਾ? ਜ਼ਿਲ੍ਹਾ ਸ਼ੇਖਪੁਰਾ। ਜ਼ਿਲ੍ਹਾ ਵੀ ਸ਼ੇਖੂਪੁਰਾ। ਸਹੀ ਹੋ ਗਿਆ ਬਜ਼ੁਰਗੋ। ਜਦੋਂ 47 ਦੀ ਵੰਡ ਹੋਈ ਜੀ, ਉਦੋਂ ਕਿੰਨੀ ਉਮਰ ਸੀ ਆਪਣੀ? ਉਹਦੀ 14 ਸਾਲ। 14 ਸਾਲ। ਇਹਦਾ ਮਤਲਬ ਤੁਹਾਨੂੰ ਪੂਰੀ ਹੋਸ਼ ਸੀ? ਆ ਪੂਰਾ ਮਹੀਨਾ ਗੱਭਰੂ ਸੀ। ਕੱਖ ਨਹੀਂ ਲੱਗਦਾ। ਸਹੀ ਹੋ ਗਿਆ ਬਜ਼ੁਰਗੋ। ਇਹ ਦੱਸੋ ਇੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਆਬਾਦ ਸੀ 47 ਤੋਂ ਪਹਿਲੇ? ਇੱਥੇ ਗੁਰੂ ਵੀ ਆਬਾਦ ਸਨ। ਹਾਂਜੀ, ਗੁਰੂ ਵੀ। ਤੇ ਇੱਥੇ ਹਿੰਦੂ ਵੀ ਆਬਾਦ ਸਨ। ਅੱਛਾ, ਸਿੱਖ ਵੀ ਤੇ ਹਿੰਦੂ ਵੀ। ਹਾਂ, ਸਹੀ ਤੇ ਹੋ ਗਿਆ। ਉਹ ਵੀ ਗੁਰੂ ਸਨ। ਅੱਛਾ, ਉਹ ਵੀ ਗੁਰੂ ਬੁਲਾਦੇ ਸੀ। ਅੱਛਾ, ਉਹ ਵੀ ਗੁਰੂ ਸਨ। ਉਹ ਵੀ ਗੁਰੂ ਸਨ। ਇਹ ਜਿਹੜਾ ਇਹ ਵੇ ਨਾ, ਹੂੰ। ਇਹ ਦੀਨ ਚ ਆ ਗਏ ਸਨ। ਹਾਂਜੀ। ਤੇ ਉਹ ਰਾਮ ਰਾਮ ਰਹੀ ਹੈ। ਅੱਛਾ, ਅੱਛਾ। ਜਿਵੇਂ ਸਿੱਖ ਤੁਹਾਡੇ 40 ਪਿੰਡ ਨੇ ਵਿਰਕਾਂ ਦੇ। ਹਾਂਜੀ, ਹੈਂ, ਹਾਂਜੀ। ਗੁਰਮੁਖ ਸਿੰਘ ਬੰਦੋ ਕੀ ਹੋਇਆ ਹੈ। ਉਹ ਸੀ 5 ਬੰਦਿਆਂ ਨਾਲ ਇਕੱਲੇ ਹੋ ਕੇ ਲੜਾਈ ਕੀਤੀ ਹੈ। ਅੱਛਾ। 12 ਬੰਦੇ ਉਹਨੂੰ ਪਾਏ ਨੇ। ਮੱਝੀ ਮ ਰੱਖ ਲਈਆਂ ਨਾਲ। ਝੂੜ ਕਾਣੇ ਦੀ ਸ਼ਰਕ ਨਹੀਂ ਲੱਗਣ ਦਿੱਤੀ। ਸਹੀ ਸਹੀ। ਹਾਂ। ਅੱਛਾ, ਉਹ ਕਿਹੜੇ ਪਿੰਡ ਦਾ ਸੀ? ਬੰਦੋ ਕਿਆਂ। ਅੱਛਾ, ਬੰਦੋ ਕਿਆਂ ਦਾ। ਐਡਾ ਮਸ਼ਹੂਰ ਸੀ ਉਹ? ਬਾਤਾ ਗੁਰਮੁਖ ਸਿੰਘ 5 ਬੰਦਿਆਂ ਨਾਲ ਕੋਈ ਸਾਤੋਂ 2 ਬੰਦਿਆਂ ਨਾਲ ਲੜਿਆ। ਇੱਥੇ ਜਿਹੜੇ ਅਸੀਂ ਪੁੱਛਦੇ ਤੁਹਾਨੂੰ ਇਸ ਪਿੰਡ ਦੀ ਕਹਾਣੀ। ਇਸ ਪਿੰਡ ਦੀ ਕਹਾਣੀ ਇਹ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਉਹਨਾਂ ਦਾ ਕੀ ਕੀ ਨਾਂ ਸੀ? ਇੱਕ ਇੱਥੇ ਢਿੱਲੂ ਸਨ, 2 ਭਰਾ ਵਰਿਆਮ ਸਿੰਘ ਤੇ ਹਾਂਜੀ, ਗੱਪੀ। 5 ਬੰਦੇ ਦਾ ਮਾਲਕ ਸੀ। ਕਿੰਨੀਆਂ ਲੰਬੜਦਾਰੀਆਂ ਸੀ ਇਸ ਪਿੰਡ ਦੀਆਂ? ਇਹ ਲੰਬਰਦਾਰੀਆਂ ਜਿਸ ਵੇਲੇ ਪਾਕਿਸਤਾਨ ਬਣਿਆ ਨਾ, ਹਾਂਜੀ, ਪਹੁੰਚ ਤੇ 3 ਸਨ। ਅੱਛਾ, 3 ਲੰਬੜਦਾਰੀਆਂ ਸੀ। ਹਾਂ, ਮਗਰੋਂ ਜਿਸ ਵੇਲੇ ਕੀ ਨਾਂ ਸੀ ਲੰਬੜਦਾਰਾਂ ਦੇ? ਲੰਬਰਦਾਰਾਂ ਦਾ ਨਾਂ ਸੀ, ਇੱਕ ਦਾ ਨਾਂ ਸੀ ਰਾਣਾ ਸਿੰਘ। ਹਾਂਜੀ। ਇੱਕ ਦਾ ਨਾਂ ਸੀ ਜਗਤ ਸਿੰਘ। ਅੱਛਾ। ਹੂੰ। ਸਹੀ ਹੋ ਗਿਆ। ਇੱਕ ਦਾ ਨਾਂ ਸੀ ਬਾਬਾ ਕਸੀਟਾ। ਅੱਛਾ, ਬਾਬਾ ਕਸੀਟਾ। ਹਾਂ। ਅੱਛਾ, ਤਿੰਨੇ ਹੀ ਸਿੱਖਾਂ ਕੋਈ ਸੀ ਲੰਬਰਦਾਰੀਆਂ? ਮੁਸਲਮਾਨਾਂ ਕੋਲ ਕੋਈ ਨਹੀਂ ਸੀ ਲੰਬੜਦਾਰੀ? ਨਹੀਂ। ਸਹੀ ਇਹ ਜਦੋਂ ਰਾਣਾ ਆਇਆ ਫਿਰ ਰਾਣੇ ਨੂੰ ਮਿਲੀ। ਅੱਛਾ, ਅੱਛਾ, ਜੋ 47 ਤੋਂ ਬਾਅਦ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇੱਥੇ ਸਭ ਨੂੰ ਭਾਰਾ ਬੰਦਾ ਕਿਹੜਾ ਸੀ ਸਿੱਖਾਂ ਵਿੱਚੋਂ? ਭਾਰਾ ਬੰਦਾ ਇੱਥੇ ਜਿਹੜਾ ਸੀ ਨਾ, ਹਾਂਜੀ, ਢਿੱਲੂ ਜਿਆਦੇ ਸਨ। ਇਹ ਜਿਹੜੇ ਵਰਿਆਮ ਸਿੰਘ ਗੱਪੀ ਸੀ। ਅੱਛਾ, ਢਿੱਲੂ ਸਨ ਬਰਾਦਰੀ ਦੇ? ਬਰਾਦਰੀ ਢਿੱਲੂ। ਜੱਟ ਢਿੱਲੂ। ਹਾਂ, ਜੱਟ ਢਿੱਲੂ। ਸਹੀ। ਤੇ ਉਂਝ ਮੁੜ ਹਾਂਜੀ, ਸਾਰੇ ਆਪ ਆਪਣੀ ਥਾਂ ਤੇ ਠੀਕ ਸੀ। ਇਹਨਾਂ ਦਾ ਜਿਹੜਾ ਵੱਜਗਾ ਜ਼ਿਆਦਾ ਸੀ। ਅੱਛਾ। ਸਿਵਤ ਲਈ ਜੈਲਦਾਰ ਸੀ। ਫਜ਼ਲ ਲਈ। ਸਹੀ। ਉਹਨਾਂ ਦਾ ਸੱਜਣ ਸਨ। ਅੱਛਾ, ਜ਼ੈਲਦਾਰੀ ਕਿੱਥੋਂ ਦੀ ਸੀ? ਜੈਲਦਾਰੀ ਪੱਠੀ ਦੇ ਪਿੰਡ। ਅੱਛਾ, ਅੱਛਾ, ਅੱਛਾ। ਸਹੀ ਹੋ ਗਿਆ। ਅੱਛਾ, ਤੇ ਹੋਰ ਇੱਥੇ ਜਿਹੜੇ ਦੂਸਰਾ ਹਿੰਦੂ ਰਹਿੰਦੇ ਸੀ ਉਹਨਾਂ ਦਾ ਕੀ ਕੀ ਨਾਂ ਸੀ? ਹੁਸ਼ਿਆਰ ਸਿੰਘ, ਨਿਹਾਰ ਸਿੰਘ। ਸਹੀ। ਸਹੀ ਹੋ ਗਿਆ। ਤੇ ਇਸ ਤਰ੍ਹਾਂ ਇਹ ਬੜੇ ਹੀ ਨਾਂ ਸਨ, ਹੁਣ ਭੁੱਲ ਗਏ ਨੇ। ਪਤਾ ਹੀ 70 ਸਾਲ ਗੁਜ਼ਰ ਗਏ। ਹਾਂਜੀ, ਹਾਂਜੀ ਜੀ। ਹਾਂ। ਅੱਛਾ ਬਜ਼ੁਰਗੋ, ਉਸ ਵੇਲੇ ਗੁਰਦੁਆਰੇ ਕਿੰਨੇ ਸੀ ਇਸ ਪਿੰਡ ਦੇ ਵਿੱਚ? ਗੁਰਦੁਆਰਾ ਇੱਕ ਸੀ। ਇੱਕ ਸੀ। ਤੇ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ 3 ਮਸਜਿਦਾਂ ਸੀ। ਇਹਦਾ ਮਤਲਬ ਵਾਹਵਾ ਮੁਸਲਮਾਨ ਰਹਿੰਦਾ ਸੀ ਇੱਥੇ। ਹਾਂ। ਤੇ ਹੁਣ 22 ਨੇ। ਅੱਛਾ, ਹੁਣ 22 ਮਸਜਿਦਾਂ ਨੇ? ਹਾਂ। ਹੁਣ ਤੇ ਮਾਸ਼ਾਅੱਲਾ ਪੂਰਾ ਸ਼ਹਿਰ ਬਣਿਆ ਨਾ। ਹਾਂ, ਤੇ 22 ਸਕੂਲ। ਸਹੀ ਹੋ ਗਿਆ। 22 ਸਕੂਲ ਨੇ। 22। ਉਸ ਵੇਲੇ ਸਕੂਲ ਕਿੰਨੇ ਸੀ ਇੱਥੇ 47 ਤੋਂ ਸਕੂਲ ਪਹਿਲੇ? ਇੱਕ ਸੀ। 8ਵੀਂ ਤੱਕ। 8ਵੀਂ ਤੱਕ, ਮਿਡਲ ਤੱਕ ਸੀ। ਹਾਂ, ਹੁਣ 12 ਤੱਕ। ਸਹੀ ਹੋ ਗਿਆ। ਇੱਥੇ ਜਿਹੜੇ ਖੂਹ ਸੀ ਆਲੇ ਦੁਆਲੇ ਪਿੰਡ ਦੇ, ਜੀ ਹਾਂ। ਕੀ ਕੀ ਨਾਂ ਸੀ ਉਹਨਾਂ ਦੇ ਖੂਹਾਂ ਦੇ? ਇੱਕ ਤੇ ਖੂਹ 2 ਤੇ ਇਸ ਪਾਸੇ ਸਨ। ਹਾਂਜੀ। ਇੱਕ ਉਹ ਜਿੱਥੇ ਲੱਗੇ ਉਹਨਾਂ। ਨਹੀਂ ਨਹੀਂ, ਕੀ ਕੀ ਨਾਂ ਤੇ ਵੱਜਦੇ ਸਨ? ਵੱਜਦੇ ਸਨ, ਉਹ ਸਿੱਖਾਂ ਦੇ ਵੱਜਦੇ ਸਨ। ਸਿੱਖੇ ਖਿਡਾਇਆ। ਸਿੱਖਾਂ ਦੇ ਖੂਹ ਸਨ। ਹਾਂ। ਸਹੀ ਹੋ ਗਿਆ। ਆਪਸ 'ਚ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਕਿੱਦਾਂ ਸੀ? ਇਹਨਾਂ ਦਾ ਪਿਆਰ ਆਸਾਨ ਸੀ, ਦੁਸ਼ਮਣੀ ਕੋਈ ਨਹੀਂ। ਦੁਸ਼ਮਣੀ ਕੋਈ ਨਹੀਂ ਸੀ? ਉਂਝ ਮੇਰੇ ਵੇਖਣੇ ਚੌਂਕੀ ਪਈ, 2 ਸਿਪਾਹੀ ਆਏ ਨੇ, ਇੱਕ ਮੁਨਸ਼ੀ ਆਇਆ ਇਸ ਪਿੰਡ ਦੇ ਵਿੱਚ। ਇਹ ਚੌ ਕੁਕੜੀ ਤੋਂ ਉਦੋਂ ਲੜ ਗਈ, ਸੜ ਗਈ। ਸਹੀ। ਉਹ ਹੁਣ ਜਾ ਕੇ ਬਗਲੇ। ਸਹੀ ਹੋ ਗਿਆ। ਚੌਕੀ ਇੱਥੇ ਸਿੱਕਾ ਹੀ ਪਵਾਈ ਸੀ, ਉਹਨੇ ਥਾਂ ਦਿੱਤੀ ਸੀ। ਅੱਛਾ। ਮਕਾਨ ਸ਼ਿਕਾਨ ਉਹਨੇ ਦਿੱਤੇ।
ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਜੀ ਇਹ ਲੋਕ ਇੱਥੋਂ ਕਿੱਦਾਂ ਗਏ? ਲੋਕ ਇਹ ਬਾਬੇ ਮਿਸਟਰ ਉੱਥੇ ਜਦੋਂ 14 ਅਗਸਤ ਲਾਹੌਰ ਹਾਂਜੀ ਪ੍ਰੋਗਰਾਮ ਹੋਇਆ ਸੀ ਹਾਂਜੀ ਤੇ ਨਾਮਾ ਇਕਬਾਲ ਜਿਹੜਾ ਉਹ 5 ਸਾਲ ਪਹਿਲਾਂ ਦੱਸ ਗਿਆ ਕਿ ਪਾਕਿਸਤਾਨ ਇਸ ਤਰੀਕੇ ਨਾਲ ਬਣਨਾ ਚਾਹੀਦਾ। ਸਹੀ। ਹਿੰਦੂ ਇੰਡੀਆ ਹੁਣ ਮੁਸਲਮਾਨ ਉਹਦੇ ਲੱਗੇ ਜਾਣ, ਅੱਛਾ। ਜਿਹੜੇ ਰਹਿ ਜਾਣ ਦੀਨ ਚ ਆ ਜਾਣ ਉਹਦੇ ਪਾਕਿਸਤਾਨ 'ਚ ਰਹਿ ਜਾਣ। ਇਹਨਾਂ ਦਾ ਨਾਮ ਹੀ ਉਸ ਰੱਖਿਆ ਪਾਕਿਸਤਾਨ। ਅੱਛਾ। ਨਬੀ ਪਾਕ ਨੂੰ ਖਾ ਬੰਦੇ। ਹਾਂਜੀ ਹਾਂਜੀ, ਨਾਮਾ ਇਕਬਾਲ ਨੇ ਤਸਵਰ ਕੀਤਾ। ਹਾਂ ਉਹ ਦੱਸਿਆ ਉਹ ਉਸੇ ਤਰੀਕਾ ਦੱਸਿਆ ਕਿ ਪਾਕਿਸਤਾਨ ਜਿਹੜਾ ਨਾ ਇਸ ਤਰੀਕਾ ਬਣਨਾ ਚਾਹੀਦਾ। ਸਹੀ ਹੋ ਗਿਆ। ਹਲਾ ਫਿਰ ਇਹ ਵੀ ਕਿ 14 ਅਗਸਤ ਹਾਂਜੀ ਬਹਾਲੀ ਹੋਈ ਹੈ। ਹਾਂਜੀ ਗੋਰੇ ਗੱਲ ਆਖੀਏ 5 ਸਾਲ ਰੱਖੋ ਤੇ 4 ਜ਼ਿਲ੍ਹੇ ਕਸ਼ਮੀਰ ਚ ਦੇਣਾ ਤੇ 4 ਜ਼ਿਲ੍ਹੇ ਅੰਮ੍ਰਿਤਸਰ ਗੁਰਦਾਸਪੁਰਾ ਅੱਛਾ ਇਹ ਦਿੱਲੀ ਝੰਡਾ ਲਵਾਉਣਾ। ਅੱਛਾ। ਇੱਥੇ ਜਿਹੜਾ ਬਾਬਾ ਲਿਆਕਤ ਅਲੀ 84 ਪਿੰਡ ਦਾ ਮਾਲਕ ਸੀ ਕਰਨਾਲ ਦੇ ਵਿੱਚ। ਕਰਨਾਲ 'ਚ ਹਾਂਜੀ ਰਾਜਪੂਤ ਸੀ ਤੁਹਾਡੀ ਰਾਜਪੂਤ ਸੀ। ਇਹਨਾਂ ਥੋੜੀ ਜਿਹੀ ਕਾਲ ਕੀਤੀ ਹੈ ਕਿ ਜਿਵੇਂ ਉਹ ਮੁੰਡਾ ਕਾਲ ਕਰ ਜਾਏ ਹਾਂਜੀ ਤੇ ਤੂੰ ਗੱਲ ਹੌਸਲੇ ਨਾਲ ਸੁਣੇ। ਇਸ ਕਾਲ ਕੀਤੀ ਕਿ ਉਸ ਇਜਲਾਸ ਦੇ ਵਿੱਚ ਉੱਠ ਗਿਆ। ਇਜਲਾਸ ਦੇ ਵਿੱਚੋਂ ਹਾਂ ਉੱਠ ਕੇ ਇਸ ਦਾ ਇੱਕ ਤਕਰੀਰ ਕੀਤੀ। ਅੱਛਾ। ਬਾਬੇ ਲਿਆਕਤ ਅਲੀ ਹਾਂਜੀ ਜਨਤਨ ਸੀ ਕਿ ਮੈਂ 84 ਪਿੰਡ ਕਰਨਾਲ ਰਾਜਪੂਤ ਮੇਰਾ ਨਾਂ ਹੈ। ਹਾਂਜੀ ਦਾਤ ਹੈ ਮੇਰੀ। ਹਾਂਜੀ ਤੇ ਮੈਂ ਲਾਹੌਰ ਤੇ ਲੱਗਣਾ ਚਾਹੁੰਦਾ। ਅੱਛਾ। ਗੋਰੇ ਆਖਿਆ ਸਹਾਰਾ ਕਰੋ 5 ਸਾਲ ਤੁਸੀਂ ਮੈਨੂੰ ਲਾਹੌਰ ਤੇ ਬਹਾਲ ਕਰੋ। ਅੱਗੇ 80 ਸਾਲ ਦਾ ਵਾਅਦਾ ਸੀ 140 ਸਾਲ ਮੈਂ ਕਰ ਗਿਆ। ਅੱਛਾ। ਪਾਕਿਸਤਾਨ ਕੰਮ ਚੰਗੇ ਕੀਤੇ ਨੇ। ਆ ਨਾਰ ਵੀ ਉਹ ਸੀ ਕਢਾਈ ਏ ਦਰਿਆ ਵਗਦਾ ਸੀ 14 ਮੀਲ ਚਾਕ ਉੱਤੇ ਸੱਟਿਆ। ਅੱਛਾ। ਜਦੋਂ ਐਲਾਨ ਹੋ ਗਿਆ ਉਦੋਂ ਇਹ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਵੀ ਅਸੀਂ ਇੱਥੋਂ ਜਾਣਾ? ਐਲਾਨ ਹੋ ਗਿਆ ਜਿਸ ਵੇਲੇ ਐਲਾਨ ਹੋਇਆ ਨਾ ਡੀਗਰ ਹਾਂਜੀ ਪਏ ਤੁਸਾਂ ਜਿੰਨਾ ਜਾਣਾ ਹੈ ਉਹ ਜਾ ਸਕਦੇ ਨਹੀਂ। ਉਹ ਭਾਂਡੇ ਛਾਂਡੇ ਨਹੀਂ ਲਿਆ ਸਕਦੇ। ਅੱਛਾ। ਆਪਣੇ ਭਾਈ ਇਹ ਕੈਂਪ ਬਣਿਆ ਸੀ ਅੱਜ ਫਰੂਕਾਬਾਦ ਚੂੜਗਾਣੇ। ਹਾਂਜੀ ਇੱਥੇ ਆ ਜਾਓ। ਇੱਥੇ ਅੱਗੋਂ ਟੈਂਕ ਆਉਣ ਦੇ ਜਾ ਕੇ ਲੈ ਜਾਂਦੇ। ਅੱਛਾ। ਟੈਂਕ ਆਏ ਸਨ ਬੜੇ ਤਕੜੇ। ਟੈਂਕ ਤੇ ਉਹਨਾਂ ਦੇ ਨਾਲ ਸਿਕਿਉਰਟੀ ਆਈ ਹੋਣੀ ਨਾ, ਵੈਸੇ ਰੇਲ 'ਚ ਗਏ ਨੇ। ਹਾਂ ਫੌਜ ਵੀ ਆਈ ਸੀ। ਹਾਂਜੀ। ਫਿਰ ਇਹ ਵੇ ਕਿ ਉਹ ਬਾਲ ਟੋਕੇ ਨਾਲ ਬੜੀ ਕੀਤੀ ਏ। ਉਹਨਾਂ ਵੀ ਬੜਾ ਕੀਤਾ ਕੰਮ ਇੱਥੇ ਇਸ ਪਿੰਡ ਦੇ ਵਿੱਚ ਜੀ ਜਦੋਂ ਗਏ ਨੇ ਉਹ। ਹਾਂ ਇੱਥੇ ਮੁਸਲਮਾਨਾਂ ਨੇ ਹਮਲੇ ਕੀਤੇ ਉਹਨਾਂ ਉੱਤੇ ਇਸ ਪਿੰਡ ਦਿਆਂ ਨੂੰ? ਨਹੀਂ ਜਾਂ ਲਾਮੋ ਆ ਕੇ ਕਿਸੇ ਨੇ? ਨਹੀਂ ਕਿਸੇ ਨੇ। ਸਹੀ ਸਲਾਮਤ ਇੱਥੋਂ ਗਏ ਨੇ? ਸਹੀ ਸਲਾਮਤ ਮਦਦ ਕੀਤੀ ਮੁਸਲਮਾਨਾਂ ਨੇ? ਹਾਂ ਮਦਦ ਕੀਤੀ। ਸਹੀ ਹੋ ਗਿਆ। ਹਾਂ ਤੇ ਜਦੋਂ ਇੱਥੋਂ ਗਏ ਨੇ ਦਿਨ ਦੇ ਟਾਈਮ ਨਿਕਲੇ ਸੀ ਕਿ ਰਾਤ ਨੂੰ ਨਿਕਲੇ ਸੀ? ਡੀਗਰ ਐਲਾਨ ਹੋ ਗਿਆ ਬਸ ਉੱਥੇ ਨਿਕਲ ਗਏ ਪੱਕੀਆਂ ਪਕਾਈਆਂ ਰੋਟੀਆਂ ਛੱਡ ਕੇ। ਅੱਛਾ ਵਿੱਚ ਹੀ ਛੱਡ ਗਏ ਨੇ? ਛੱਡ ਸਮਾਨ ਜਿਹੜਾ ਸੀ ਨਾ ਲੋਕਾਂ ਦਾ ਉੱਤੇ ਹੀ ਛੱਡ ਉਹ ਆਪਣਾ ਘਰਾਂ ਬਾਹਰ ਵਿੱਚ ਹੀ ਛੱਡ ਗਏ ਕਿ ਲੈ ਗਏ ਨਾਲ? ਨਹੀਂ ਵਿੱਚ ਹੀ ਛੱਡ। ਵਿੱਚ ਹੀ ਛੱਡ ਗਏ। ਉਹ ਤੂੰ ਮੈਂ ਲਿਆ। ਅੱਛਾ। ਲੁੱਟਮਾਰ ਕੀਤੀ ਇੱਥੇ ਦੂਸਰੇ ਜਿਹੜੇ ਬਰਾਦਰੀਆਂ ਸਾਈਆਂ ਸੀ? ਪਿੱਛੇ ਮੁਲੋ ਮਕਾਨ ਖਾਲੀ ਆ ਹੋ ਜਾਏ ਤੇ ਉਹਨੇ ਦੇ ਵਿੱਚ ਬਾਹਰ ਲੈ ਜਾ ਬਾਈ ਲੈ ਜਾ ਪਾ ਕੇ ਖਾਲੀ ਯੂ ਥਾਂ ਹੋ ਗਈ ਸੀ। ਲੋਕਾਂ ਨੇ ਲੁੱਟਮਾਰ ਕਰ ਦਿੱਤੀ। ਹਾਂ ਤੇ ਕੋਈ ਮੈਨੂੰ ਪਤਾ ਲੱਗਾ ਸੀ ਕੋਈ ਈਸਾਈਆਂ ਨੇ ਕੋਈ ਸਿੱਖ ਮਾਰੇ ਵੀ ਇੱਥੇ? ਨਹੀਂ ਸਿੱਖ ਸਾਈਆਂ ਉਹ 2 ਹੀ ਮਰੀਤੇ ਨੇ 6 ਮਹੀਨੇ ਪਹਿਲਾਂ। ਅੱਛਾ 6 ਮਹੀਨੇ ਪਹਿਲਾਂ ਵੰਡ ਤੋਂ? ਹਾਂ ਉਹ 2 ਸਾਈ ਮਾਰ ਗਏ ਸਨ ਜਿਸੇ ਉੱਠਣ ਲੱਗੇ ਸਨ। 2 ਹੀ ਮਾਰੇ ਸਨ 2 ਹੀ ਮਾਰ ਗਏ ਸਨ ਸਾਈ। ਅੱਛਾ 2 ਸਾਈਆਂ ਨੇ ਮਾਰੇ ਸੀ ਤੇ ਸਾਈਆਂ ਨੂੰ ਵੀ ਉਹਨਾਂ ਨੇ ਮਾਰ ਦਿੱਤਾ? ਜਾਂਦੇ ਆ ਉਹਨਾਂ ਆਪਣਾ ਵੈ ਥੋੜਾ ਕਰ ਦਿੱਤਾ। ਸਹੀ ਸਹੀ ਸਹੀ। ਉਹ ਕੀ ਲੜਾਈ ਹੋਈ ਸੀ ਆਪਸ ਵਿੱਚ ਇੱਥੇ? ਉਹ ਇਹ ਸੀ ਕਿ ਜਿਸਲੇ ਟਿੱਲੂ ਜਿਹੜੇ ਸਨ ਦਿਨੇ ਦਿੱਤੇ ਸਨ 6 ਲੈ ਲੈ ਤੇ ਉਹਨਾਂ ਕਿ ਠੀਕ ਹੈ ਰਾਤੀ ਉਹਨਾਂ ਦੀ ਬਲਾਦੀ ਸਰਕੀ ਆ ਗਈ ਤੇ ਤੂੰ ਰਾਨਾ ਜਿਹੜੇ ਇਲਾਕੇ ਉਹ ਵਿੱਚ ਸੁਣਨਾ ਆਇਆ ਉਹਨਾਂ ਦਾ ਬਸੇਰ ਸੀ। ਅੱਛਾ। ਉਹ ਤਾਂ ਸਾਈਆਂ ਲੁਕੀ ਉਹ ਲੁੱਕ ਪਏ ਗੱਪੀ ਤੇ ਰਿਆ ਮੰਦਰ ਵੜ ਗਏ ਆ ਸਾਈਆਂ ਦੇ ਨਾਲ ਨਾਰ ਦੇ। ਅੱਛਾ। ਪਰ ਸੋਲਣੇ ਵੇਲੇ ਉਹ ਜਿਸਲੇ ਛੋਟੇ ਮਾਰਦੇ ਰਹੇ ਤੇ ਜਿਹੜਾ ਗੱਪੀ ਸੀ ਨਾ ਹਾਂਜੀ ਉਹ ਛੋਟੇ ਮਾਰਦਾ ਰਿਹਾ। ਵਰਿਆਮ ਸਿੰਘ ਉੱਤੇ ਸੀ ਤੇ ਸਾਈ ਥੱਲੇ ਸੀ। ਅੱਛਾ। ਉਹਦੇ ਨਾਲ ਫਸ ਗਿਆ ਸੀ। ਅੱਛਾ ਅੱਛਾ। ਉਹਦਾ ਕਿਹਾ ਮੈਨੂੰ ਨਾ ਮਾਰ ਧਰਮ ਨਾ ਮੈਨੂੰ ਤੇ ਛੋਟੇ ਮਾਰ ਕੇ ਫਨਾ ਕੀਤੀ। ਸਾਈ ਥੱਲੇ ਵੇ ਜਿਹੜਾ ਸ਼ਾਮੂ ਉਹ ਵੜੋ ਸਾ ਕਿਹਾ ਦਿਨ ਚਾੜਨਾ ਤੇ ਜਿਹੜਾ ਫਜ਼ਲ ਦਾ ਸਿਫਤ ਲਈ ਆ ਜਾਣ ਤੇ ਪੱਠੀ ਦੇ ਪਿੰਡ ਆਏ। ਅੱਛਾ। ਫਿਰ ਸਾਡੀ ਜਾਨ ਕੋਈ ਬਚ ਜਾਂਦੀ। ਸਹੀ ਸਹੀ। ਫਿਰ ਉਹਨਾਂ ਜੀਲ ਚ ਆਈ ਸੀ ਤੇ ਚਾ ਕੇ ਤੇ ਮਗਰੋਂ ਬੰਦਾ ਘੱਲਿਆ
ਬਸਕੀਰ ਸਿੰਘ ਅੱਛਾ ਨਾਨਕ ਕੋਟ ਵਾਲੇ ਅੱਛਾ ਮਾਲਕ ਬੜਾ ਮੈਂ ਮਾਰ ਛੱਡ ਇੱਕ ਪਾਦਰੀਆਂ ਨੂੰ ਸਾਈਆਂ ਪਾਦਰੀ ਹੋਇਆ ਸੀ ਉਹ ਆਖਿਆ ਮਾਰੋ ਪਾਦਰੀ ਫਿਰ- ਬਣਿਆ ਸੀ। ਹਾਂ ਫਿਰ ਉਹਨਾਂ ਧੌਣਾ ਦੇ ਤਰੋੜੀਆਂ ਉਹਨਾਂ ਨੂੰ ਸੁਆਗੇ ਧਰ ਕੇ ਕਿੰਨਾਂ ਦੀਆਂ ਸਿੱਖਾਂ ਦੀਆਂ? ਸਿੱਖਾਂ ਦੀਆਂ ਇਹ ਸੈਣਾ ਗਈਆਂ ਸਨ ਇੱਥੇ ਸਿੱਖ ਈਸਾਈ ਇੱਥੇ ਵਿਆਹਿਆ ਸੀ ਉਹ ਸੈਣਾ ਗਈਆਂ 3 ਕਿੱਲਿਆਂ ਦਾ ਫਾਸਲਾ ਰਹਿ ਗਿਆ ਅੱਛਾ ਉਹਦੇ ਕਹਿੰਦਾ ਮੇਰੇ ਭਰਾ ਮਰੀ ਗਏ ਨੇ ਹੁਣ ਲੱਟ ਗਏ ਪਿੱਛਾ ਹੁਣ ਤੋੜ ਜਾਣ ਦੀ ਲੋੜ ਨਹੀਂ ਜੇ ਆਉਂਦੇ ਤਾਂ ਪੜ ਜਾਂਦੇ ਤਾਂ ਛਾਂ ਕਰ ਲੈਣੀ ਸਹੀ ਸਹੀ ਸਹੀ। ਕਿਉਂ ਉਹਨਾਂ ਦਾ ਖਾਣਾ ਖਾਦਾ ਤੇ ਫਿਰ ਜਾਣ ਲੱਗਿਆ ਉਹਨਾਂ ਨੇ ਬਦਲਾ ਲਿਆ ਜਾਣ ਲੱਗਿਆ 2 ਮਾਰ ਸਾਈਆਂ ਜਿੰਨਾ ਅਜੀਲ ਚਾਹੀ ਸੀ ਨਾ ਹੂੰ। ਇਹ ਪੁੱਤਰਾ ਹੂੰ ਉਹਨਾਂ ਨੂੰ ਉਹਨਾਂ ਖਿਲਾ ਕੇ ਗੋਲੀ ਮਾਰ ਅੱਛਾ ਖਿਲਾਰ ਕੇ ਗੋਲੀ ਮਾਰੀ। ਖਿਲਾ ਖਲੋ ਜਾਓ ਸਹੀ ਸਹੀ। ਅਸਾਂ ਬੜਾ ਲੈ ਅੱਛਾ ਬਜ਼ੁਰਗੋ ਹੁਣ ਥੋੜਾ ਜਿਹਾ ਮਸ਼ਹੂਰ ਜਿਹੜੇ ਸਿੱਖ ਜਿਨ੍ਹਾਂ ਨੂੰ ਤੁਸੀਂ ਤੁਹਾਡਾ ਵਾਹ ਸੀ ਤੁਹਾਡੇ ਬਜ਼ੁਰਗਾਂ ਦਾ ਜਾ ਤੁਹਾਡੇ ਨਜ਼ਦੀਕੀ ਜਿਹੜੇ ਸਿੱਖ ਸੀ ਉਹਨਾਂ ਦੇ ਕੀ ਨਾਂ ਸਨ? ਉਹਨਾਂ ਨਾਂ ਇੱਕ ਜਗੀਰੂ ਸੀ ਇੱਕ ਦਾ ਨਾਂ ਸ਼ਿਕਾਰੂ ਸੀ ਹਾਂਜੀ ਇੱਕ ਭਾਗ ਸਿੰਘ ਸੀ ਹਾਂਜੀ ਇੱਕ ਰਲਾ ਸਿੰਘ ਸੀ ਜਿੰਦੀ 5 ਰੁਪਏ ਜ਼ਮੀਨ ਸੀ ਅੱਛਾ ਇਹਨਾਂ ਦੀ ਉਸ ਪਾਸੇ ਸੀ ਅਸੀਂ ਕਰਾਲੀ ਵਾਲੇ ਰੰਦ ਸੀ ਕਰਾਲੀ ਦੇ 4 ਮੀਲ ਤੋਂ ਅੱਛਾ ਉੱਥੇ ਜੋ ਤੋੜ ਜਾਂਦੀ ਸੀ ਹੂੰ ਤੇ ਜਗਤ ਸਿੰਘ ਸੀ ਉਹਦੀ ਆ 4 ਰੁਪਏ ਜ਼ਮੀਨ ਸੀ ਨਾਲ ਗੋਲੇ ਦੇ ਅੱਛਾ ਤੇ ਇੱਕ ਸੀਤਾ ਸਿੰਘ ਹੂੰ ਖੁਸ਼ਹਾਲ ਸਿੰਘ ਅੱਛਾ ਨਿਹਾਲ ਸਿੰਘ ਹੂੰ ਤੇ ਇਹ ਵਰਿਆਮ ਸਿੰਘ ਗੱਪੀ ਅੱਛਾ ਅੱਛਾ ਇਹਨਾਂ ਨਾਲ ਇਹਨਾਂ ਦੀ ਗੱਲਬਾਤ ਸਾਡਿਆਂ ਵਡੇਰਿਆਂ ਨਾਲ ਹੀ ਸੀ ਸਹੀ ਸਹੀ ਸਹੀ। ਤੇ ਉਂਝ ਮੁਲ ਵਕਤ ਜਿਹੜਾ ਤੁਹਾਡਾ ਕੋਈ ਹਾਣੀ ਹੈਗਾ ਸੀ ਸਿੱਖਾਂ ਦਾ ਬਾਲ ਕੋਈ ਸਿੱਖਾਂ ਦਾ ਨਾਂ ਬਾਲ? ਚੇਤਾ? ਹੈਂ ਹਾਂਜੀ ਕੋਈ ਯਾਰ ਬੇਲੀ ਹੁੰਦੇ ਆ ਨਾ ਪਿੰਡ ਦੇ ਵਿੱਚ। ਹਾਂ ਉਹਦੇ ਉਹ ਸਾਡੇ ਗਵਾਂਢੀ ਸਨ ਉੱਥੇ ਖੂਹ ਸੀ ਤੇ ਉੱਥੇ ਆਬਾਦੀ ਸਾਨੇ ਜ਼ਮੀਨ ਸੀ ਅੱਛਾ ਸਿੱਖਾਂ ਦੇ ਬੱਚੇ ਸਨ। ਸਿੱਖਾਂ ਦੇ ਬੱਚੇ ਕੀ ਸਨ ਕੀ ਨਾਂ ਸੀ ਉਹਨਾਂ ਦੇ ਜਿਹੜੇ ਤੁਹਾਡੇ ਨਾਲ ਮੱਝਾਂ ਉਹਦੇ ਮੁੱਝਾਂ ਨਾਮ ਚਾਰਦੇ? ਇੱਕ ਦਾ ਨਾਮ ਅਮਰਦਾਸ ਸੀ ਅਮਰਦਾਸ। ਅਮਰਦਾਸ ਇਹ ਸਿੱਖ ਸੀ ਕਿ ਹਿੰਦੂ ਸੀ? ਸਿੱਖ ਸੀ ਅੱਛਾ ਇੱਕ ਦਾ ਨਾਮ ਜੰਗੀਰੂ ਸੀ ਅੱਛਾ ਸ਼ਿੰਗਾਰੂ ਅੱਛਾ ਹਜ਼ਾਰੂ ਸਹੀ ਤੇ ਉਸ ਵੇਲੇ ਜੋ ਖੁੱਲੀ ਸੀ ਮਾਲ ਚਾਰਦੇ ਸਨ ਅੱਛਾ 14 ਸਾਲ ਦੀ ਉਮਰ ਚਲਦੀ ਸੀ ਨੱਤਾ ਸਿੰਘ ਜੈਲਦਾਰ ਕਸੋ ਕਹਿਣ ਮੈਂ ਡਿੱਠਾ ਵੇਖਿਆ ਵੇਖਿਆ ਸਹੀ ਸਹੀ ਸਹੀ। ਫਿਰ ਉਹਦੇ ਤੋਂ ਮੀਆਂ ਗੁਲਾਮ ਦਾ ਜੈਲਦਾਰੀ ਲਈ ਸੀ ਉਹਦੇ ਪੁੱਤਰ ਤੋਂ ਕੁਲਾਨ ਹੂੰ ਐ ਲਵੇਰਿਆਂ ਤੋਂ ਸਹੀ ਹੋ ਗਿਆ। ਹਾਂ। ਜਦ ਬਜ਼ੁਰਗੋ ਜਦੋਂ 47 ਦੀ ਵੰਡ ਹੋ ਗਈ ਲੋਕ ਚਲੇ ਗਏ ਚਲੇ। ਉਸ ਤੋਂ ਬਾਅਦ ਮੁੜ ਕੇ ਕਦੀ ਇੱਥੇ ਕੋਈ ਆਇਆ ਕੋਈ ਇੱਥੇ ਮਿਲਣ? ਵਿਸਾਖ ਚ ਜਦੋਂ ਆਉਂਦੇ ਨੇ ਨਨਕਾਣੇ ਹਾਂਜੀ 3-4 ਆਉਂਦੇ ਇੱਥੇ ਆਏ ਨੇ ਆਉਂਦੇ ਤੁਹਾਡੇ ਨਾਲ ਮੁਲਾਕਾਤ ਹੋਈ ਉਹਨਾਂ ਦੀ ਕਦੀ? ਨਹੀਂ ਇੱਕ ਨਾਲ ਪਹਿਲੀ ਮੁਲਾਕਾਤ ਹੋਈ 3 ਸਾਲ ਹੋ ਗਏ ਨੇ ਅੱਛਾ ਤੇ ਆਂਦੇ ਸਨ ਤੁਸੀਂ ਇੰਡੀਆ ਪਹੁੰਚੋ ਇਹ ਕਿਹੜੇ ਖਾਨਦਾਨ ਦੇ ਵਿੱਚੋਂ ਸਨ ਹਿੰਦੂ ਇਹ ਜਿਹੜੇ ਆਏ ਸਨ? ਇਹ ਹਿੰਦੁਸਤਾਨ ਦੇ ਨਨਕਾਣੇ ਨਹੀਂ ਆਉਂਦੇ ਵਿਸਾਖ ਨਹੀਂ 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 ਤੁਹਾਡੇ ਪਿੰਡ ਦੇ ਸਨ ਪਿੱਛੋਂ ਹੈ? ਇਹ ਅਜਨਿਆਲੇ ਦੇ ਸਨ ਅੱਛਾ ਅਜਨਾਲੇ ਦੇ ਸਨ। ਅਜਨਿਆਲੇ ਸਹੀ ਤੇ ਹੋ ਗਿਆ। ਕਸਤੋਕਿਆਂ ਦੇ ਕੋਈ ਦੋਸਤ ਆਉਂਦੇ ਸਹੀ ਸਹੀ ਸਹੀ। ਕੀ ਦੱਸਦੇ ਨੇ ਕਿੱਥੇ ਜਾ ਕੇ ਆਬਾਦ ਹੋਏ ਨੇ? ਬਾਅਦ ਪਾਣੀਪਤ ਕਰਨਾ ਅੱਛਾ ਕਰਨਾਲ ਦੇ ਵਿੱਚ ਇਹ ਸਾਰੇ ਆਪਣੇ ਇੱਧਰ ਵਾਲੇ ਇਲਾਕੇ 'ਚ ਕਰਨਾਲ 'ਚ ਹੀ ਬੈਠੇ ਨੇ। ਕਰਨਾਲ ਸਹੀ ਹੋ ਗਿਆ। ਬਜ਼ੁਰਗੋ ਇਹ ਦੱਸੋ ਕਿ ਉਸ ਜ਼ਮਾਨੇ ਵੇਲੇ ਇਹ ਲੋਕਾਂ ਨਾਲ ਪਿਆਰ ਮੁਹੱਬਤ ਹੈ ਸੀ ਸਿੱਖਾਂ ਨਾਲ ਮੁਸਲਮਾਨਾਂ ਦੀ? ਬਾਤ ਆ ਕਿ ਮਾੜਾ ਬੰਦਾ ਮੇਰੇ ਨਾਲ ਸ਼ਾਦੀ ਕਰੇ ਤਾਂ ਉਹਨੂੰ ਤਰਾਏ ਭਰ ਕੇ ਗਾਗਰਾਂ ਦੁੱਧ ਦੀਆਂ ਵੀ ਦੇਣੀਆਂ ਨੇ 2 ਮਣ ਚੌਲਾਂ ਦੇ ਵੀ ਦੇਣੇ ਨੇ। ਅੱਛਾ ਇੰਨਾ ਪਿਆਰ ਹੈ ਹਾਂ ਉਹਦੀ ਸਪੋਰਟ ਕਰਨੀ ਹੈ ਹੂੰ ਤੇ ਉਹਨੂੰ ਕੋਈ ਰੁਪਈਆ ਦਾ ਦੁੱਧ ਦੇਣਾ। ਅੱਛਾ ਸਹੀ ਹੋ ਗਿਆ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਚਲੇ ਚੇਤਨ ਲੱਗਦਾ ਹਾਂਜੀ? ਉਹ ਸਮਾਧਾ ਦਾ ਲੱਗਦਾ ਅੱਛਾ ਸਮਾਧਾਂ ਦੇ ਵਿੱਚ ਹਾਂ ਵਾਹਵਾ ਭਾਰਾ ਮੇਲਾ ਹੁੰਦਾ ਸੀ? ਚੰਗਾ ਭਾਰਾ ਕੋਈ ਘੋਲ ਕਬੱਡੀ ਵੀ ਹੁੰਦੀ ਸੀ? ਹਾਂ ਬੜਾ ਫੇਰ ਰਾਤਰੀ ਜੀ ਚੇਤਨ ਦੀ ਬੱਦਾ ਸਾਧਕ ਬਲੀ ਦਾ। ਅੱਛਾ ਹਾਂ ਸਿੱਖ ਵੀ ਮਨਾਉਂਦੇ ਸੀ? ਸਿੱਖ ਆਪਣੇ ਬਾਵੇ ਦੇ ਮਨਾਉਂਦੇ ਸਨ ਤੇ ਉਹ ਕਿੱਥੇ ਲੱਗਦਾ ਸੀ ਮੇਲਾ? ਇਹ ਉਹਨਾਂ ਦੇ ਪਾਸੇ ਲੱਗਦਾ ਸਕੂਲ ਪਿਆ ਹੈ ਹਸਪਤਾਲ। ਅੱਛਾ ਹਾਂ। ਤੇ ਘੋਲ ਛੂਲ ਜਦੋਂ ਹੁੰਦੇ ਸੀ ਤੁਹਾਡਾ ਪਿੰਡ ਦਾ ਕੋਈ ਮਸ਼ਹੂਰ ਕਬੱਡਰ ਹੋਇਆ ਜਾਂ ਕੋਈ ਪਹਿਲਵਾਨ? ਸਾਡੇ ਪਿੰਡ ਦੇ ਜਿਹੜੇ ਸਨ ਸਿੱਖ ਹਾਂਜੀ ਉਹ ਮਸ਼ਹੂਰ ਸਨ। ਕੀ ਨਾਮ ਸੀ ਉਹਨਾਂ ਦੇ? ਉਹਨਾਂ ਦਾ ਨਾਮ ਸੀ ਤੇਜਾ ਸਿੰਘ ਹਾਂਜੀ ਤੇ ਰਿਜਾਮ ਸਿੰਘ ਤੇ ਫਿਰ ਇਹ ਵੀ ਉਹ ਤਲਵਾਰਾਂ ਨਾਲ ਖੇਡਦੇ ਸਨ। ਇਸ ਗੱਤਕਾ? ਤਰ੍ਹਾਂ ਗੱਤਕਾ ਇਸ ਤਰ੍ਹਾਂ ਤੂੰ ਵੀ ਹੱਥ ਹੀ ਫਕੜਿਆ ਨਾ ਵੀ ਹਾਂਜੀ ਤਲਵਾਰ ਮਾਰਨੀ ਇਹਦੇ ਅੱਛਾ ਤੂੰ ਵੀ ਮਾਰਨੀ ਸਹੀ ਸਹੀ ਸਹੀ। ਕੋਟੇ ਉਹਨਾਂ ਕੀਤੇ ਹੁੰਦੇ ਸਨ। ਹੂੰ ਜਵਾਨ ਚੰਗੇ ਸਨ ਸਹੀ ਹੋ ਸੋਹਣੇ ਜਵਾਨ ਸਨ। ਉਹ ਬੋਲੋ ਆਪਣਾ ਦੀਨ ਉਹਨਾਂ ਵੱਖਰਾ ਸੀ। ਗਿਆ। ਠੀਕ ਹੈ ਬਾਬਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।